ਜਿਹੜੇ ਜੂਨ 84 ਦੇ ਵਿੱਚ ਸ਼ਹੀਦ ਹੋਏ ਸਿੰਘ ਹਨ ਉਹਨਾਂ ਵਾਸਤੇ ਕੋਈ ਨਾ ਕੋਈ ਪ੍ਰੋਗਰਾਮ ਜ਼ਰੂਰ ਉਲੀਕਣੇ ਚਾਹੀਦੇ ਹਨ। ਤੇ ਜੋ ਵੀ ਆਪਣੇ ਸ਼ਹਿਰਾਂ ਜਾਂ ਕਿਤੇ ਵੀ ਆਪਾਂ ਨੂੰ ਜਾ ਕੇ ਕੋਈ ਮੈਮੋਰੈਂਡਮ ਦੇ ਸਕਦੇ ਹਾਂ ਜਾਂ ਕੋਈ ਆਪਾਂ ਕੋਈ ਨਗਰ ਕੀਰਤਨ ਦੇ ਪ੍ਰੋਗਰਾਮ ਉਲੀਕ ਸਕਦੇ ਹਾਂ, ਸਾਨੂੰ ਜ਼ਰੂਰ ਕਰਨੇ ਚਾਹੀਦੇ ਹਨ। ਤੇ ਉਹਨਾਂ ਸ਼ਹੀਦਾਂ ਨੂੰ ਆਪਣੇ ਦਿਲ ਵਿੱਚ ਵਸਾ ਕੇ ਸੱਚੀ ਸ਼ਰਧਾਂਜਲੀ ਜ਼ਰੂਰ ਦੇਣੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਜੋ ਅੱਜ ਵਾਲਾ ਥਰਡ ਵਾਲਾ ਇਸ਼ੂ ਸੀ ਉਹ ਇਹ ਸੀ ਕਿ ਭਾਰਤ ਮੁਤਾਬਕ ਬਾਹਰਲੀਆਂ ਸਰਕਾਰਾਂ ਨੂੰ ਧਾਰਮਿਕ ਆਜ਼ਾਦੀ ਤੇ ਸਵਾਲ ਚੁੱਕਣ ਦਾ ਕੋਈ ਹੱਕ ਨਹੀਂ। ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਵਿਚਾਰ ਦਿੱਤੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਜੋ ਅੱਜ ਦੇ ਅਹਿਮ ਇਸ਼ੂ ਸਨ ਉਹਨਾਂ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਾਂਗੇ ਗੁਰਮਤਿ ਵਿਚਾਰਾਂ ਦੀਆਂ, ਗੁਰਬਾਣੀ ਵਿਚਾਰਾਂ ਦੀਆਂ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸੋਮਵਾਰ ਦੇ ਪ੍ਰੋਗਰਾਮ 'ਚ ਅਸੀਂ ਭਾਈ ਗੁਰਦਾਸ ਜੀ ਜਿਹੜੇ ਬਹੁਤ ਵੱਡੇ ਸਿੱਖ ਸਕਾਲਰ ਹੋਏ ਨੇ 4 ਸਦੀਆਂ ਪਹਿਲਾਂ ਜੀ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬੀੜ, ਜਿਹਨੂੰ ਸਿਆਗ ਬੀੜ ਕਹਿੰਦੇ ਆ, ਫਸਟ ਵੋਲੀਅਮ ਉਹ ਲਿਖੀ। ਔਰ ਬਹੁਤ ਵੱਡੇ ਸਕਾਲਰ ਜਿਨ੍ਹਾਂ ਦੀ ਇੱਕ ਇੱਕ ਲਿਖਤ ਬੇਸ਼ੱਕ ਉਹ ਵਾਰਾਂ ਦੇ ਰੂਪ 'ਚ ਹੈ ਜਾਂ ਜਿਹੜਾ ਉਸ ਵੇਲੇ ਦਾ ਲਿਟਰਰੀ ਡਾਇਲੈਕਟ ਸੀ ਜਿਹਨੂੰ ਬ੍ਰਜ ਭਾਸ਼ਾ ਕਹਿੰਦੇ ਸੀ ਉਸ ਰੂਪ 'ਚ ਹੈ, ਜਿਹਦੇ 'ਚ ਉਹਨਾਂ ਦੇ 675 ਸਵਈਏ ਨੇ। ਅਸੀਂ ਹਰ ਸੋਮਵਾਰ ਦੇ ਪ੍ਰੋਗਰਾਮ 'ਚ ਇੱਕ ਸਵਈਆ ਡਿਸਕਸ ਕਰਦੇ ਹਾਂ ਕਿਉਂਕਿ ਇਸ ਦੇ ਵਿੱਚ ਰਸਤਾ ਗੁਰਬਾਣੀ ਰਾਹੀਂ ਹੀ ਅਲਟੀਮੇਟ ਬਾਣੀ ਗੁਰੂ ਗੁਰੂ ਹੈ ਬਾਣੀ ਸਾਡੇ ਲਈ ਗੁਰਬਾਣੀ ਰੂਹਾਨੀਅਤ ਦੀ ਸਿਖਰ ਹੈ। ਲੇਕਿਨ ਬਹੁਤ ਵਾਰ ਜਿਹੜਾ ਇਹ ਸਕਾਲਰਲੀ ਅੰਦਾਜ਼ ਦੇ ਵਿੱਚ ਬਾਣੀ ਦੇ ਨਾਲ ਰਚਨ ਮਿਚਣ ਤੋਂ ਬਾਅਦ ਜੀਵਨ ਦੇ ਵਿੱਚ ਕੀ ਤਬਦੀਲੀ ਹੁੰਦੀ ਹੈ, ਗੁਰੂ ਦੀ ਗੱਲ ਮੰਨਣੀ, ਗੁਰੂ ਦੇ ਉੱਤੇ ਅਮੰਨਾ ਕਰਨੀ। ਸੋ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਸਵਈਏ ਸਾਡੇ ਅੰਦਰ ਸ਼ਰਧਾ, ਪਿਆਰ, ਡਿਵੋਸ਼ਨ ਇਹ ਭਰ ਦਿੰਦੇ ਨੇ। ਮੈਂ ਇਵੇਂ ਮਹਿਸੂਸ ਕਰਦਾ ਹਾਂ। ਔਰ ਭਾਈ ਸਾਹਿਬ ਫਰਮਾਉਂਦੇ ਨੇ ਉਹਨਾਂ ਦਾ 261ਵਾਂ ਸਵਈਆ, ਗੁਰਮੁਖ ਮਾਰਗ ਹੋਏ ਭ੍ਰਮਨ ਕੋ ਭ੍ਰਮ ਖੋਇਓ, ਚਰਨ ਸ਼ਰਨ ਗੁਰ ਏਕ ਟੇਕ ਧਾਰੀ ਹੈ, ਦਰਸ ਦਰਸ ਸਮ ਦਰਸ ਧਿਆਨ ਧਾਰ, ਸ਼ਬਦ ਸੁਰਤ ਕੈ ਸੰਸਾਰੀ ਨਿਰੰਕਾਰੀ ਹੈ, ਸਤਗੁਰ ਸੇਵਾ ਕਰ ਸੁਰ ਨਰ ਸੇਵਕ ਹੈ, ਮਾਨ ਗੁਰ ਆਗਿਆ ਸਭ ਜਗ ਆਗਿਆਕਾਰੀ ਹੈ, ਪੂਜਾ ਪ੍ਰਾਨ ਪ੍ਰਾਣ ਪਤ ਸਰਬ ਨਿਧਾਨ ਦਾਨ, ਪਾਰਸ ਪਰਸ ਗਤ ਪਰ ਉਪਕਾਰੀ ਹੈ। ਕਿ ਜਦੋਂ ਸਿੱਖ ਗੁਰੂ ਦੇ ਰਸਤੇ ਤੇ ਤੁਰ ਪੈਂਦਾ ਹੈ, ਗੁਰੂ ਦੀ ਦੱਸੀ ਹੋਈ ਜੀਵਨ ਜਾਂਚ ਨੂੰ ਆਪਣੀ ਜੀਵਨ ਜਾਂਚ ਬਣਾ ਲੈਂਦਾ ਹੈ ਤੇ ਉਹ ਗੁਰਮੁਖ ਹੋ ਜਾਂਦਾ ਹੈ ਕਿਉਂਕਿ ਉਹਦਾ ਮੂੰਹ ਗੁਰੂ ਦੇ ਵੱਲ ਹੈ। ਮੂੰਹ ਫਿਜ਼ੀਕਲ ਫਾਰਮ 'ਚ ਨਹੀਂ, ਉਹਦੀ ਰੂਹ, ਉਹਦਾ ਮਨ ਉਹ ਗੁਰੂ ਦੀਆਂ ਟੀਚਿੰਗਸ ਦੇ ਉੱਤੇ ਚੱਲਦਾ ਹੈ। ਗੁਰਮੁਖ ਮਾਰਗ ਹੋਏ ਭ੍ਰਮਨ ਕੋ ਭ੍ਰਮ ਖੋਇਓ। ਭ੍ਰਮਣ ਹੁੰਦਾ ਭਟਕਣਾ। ਤੇ ਫਿਰ ਜਿਹੜਾ ਮਨ ਭਟਕਦਾ ਸੀ 4 ਚਫੇਰੇ, ਕਦੇ ਇੱਧਰ ਕਦੇ ਉੱਧਰ, ਉਹਨੂੰ ਕੋਈ ਚੈਨ ਨਹੀਂ ਸੀ, ਉਹਨੂੰ ਕੋਈ ਠਹਿਰਾਵ ਨਹੀਂ ਸੀ, ਉਹਨੂੰ ਕੋਈ ਟਿਕਾ ਨਹੀਂ ਸੀ। ਜਿਵੇਂ ਕੋਈ ਚੀਜ਼ ਮਰਕਜ਼ ਤੋਂ, ਸੈਂਟਰ ਤੋਂ ਟੁੱਟ ਜਾਂਦੀ ਹੈ ਤੇ ਫਿਰ ਉਹ 4 ਚਫੇਰੇ ਜਿਵੇਂ ਲੋਹ ਚੂਰਨ ਹੁੰਦਾ, ਆਇਰਨ ਡਸਟ ਹੁੰਦੀ ਹੈ, ਤੁਸੀਂ ਐਂ ਉਹਦਾ ਛੱਟਾ ਦਿਓ ਤੇ ਉਹ ਸਾਰੇ ਪਾਸੇ ਖਿਲਰ ਜਾਂਦੇ। ਪਰ ਜਿਉਂ ਹੀ ਉਹਦੇ ਵਿਚਾਲੇ ਤੁਸੀਂ ਲਿਆ ਕੇ ਮੈਗਨੇਟ ਰੱਖ ਦਿਓ, ਉਹ ਸਾਰਾ ਖਿਲਰਿਆ ਆ ਕੇ ਉਹਦੇ ਨਾਲ ਆ ਕੇ ਚੰਬੜ ਜਾਂਦਾ। ਇਸੇ ਤਰ੍ਹਾਂ ਜਿਹੜਾ ਸਾਡਾ ਖਿੰਡਿਆ ਹੋਇਆ ਮਨ ਹੈ, 4 ਚਫੇਰੇ, ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਪਾਲੇ। ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ, ਇਸ ਮਨ ਖੁਟਹਰ ਕਾ ਨਹੀਂ ਵਿਸਾਸ, ਕਿ ਇਹ ਖੋਟਾ ਹੈ ਮਨ, ਇਹਦਾ ਭਰੋਸਾ ਨਹੀਂ ਕਰਨਾ ਕਿਉਂਕਿ ਇਹ ਟਿਕਦਾ ਨਹੀਂ ਹੈ। ਅਸੀਂ ਤਾਂ ਪਾਰੇ ਦੀ ਗੱਲ ਕਰਦੇ ਹਾਂ, ਮਰਕਰੀ ਦੀ, ਕਿ ਉਹ ਥਿਰ ਨਹੀਂ ਹੁੰਦਾ। ਅਸੀਂ ਆਪਣੇ ਮਨ ਵੱਲ ਦੇਖੀਏ, ਮਨ ਤਾਂ ਅੱਧੇ ਸੈਕਿੰਡ ਦੇ ਵਿੱਚ ਕਿੰਨੇ ਇਮੇਜ ਉਹਦੇ ਚੋਂ ਲੰਘ ਜਾਂਦੇ ਨੇ, ਕਿੰਨੇ ਖਿਆਲ ਲੰਘ ਜਾਂਦੇ ਨੇ, ਕਿੰਨਾ ਕੁਝ ਚੱਲ ਰਿਹਾ ਹੁੰਦਾ। ਉਹਨੂੰ ਟਿਕਾ ਕੇ ਰੱਖਣਾ ਇਹ ਜਿਹੜਾ ਹੈ ਉਹ ਬਾਂਦਰ ਨੂੰ ਵੀ ਤੁਸੀਂ ਕਿੱਲੇ ਨਾਲ ਬੰਨ੍ਹ ਸਕਦੇ ਹੋ, ਇਹ ਤਾਂ ਬਾਂਦਰਾਂ ਦਾ ਵੀ ਬਾਂਦਰ ਹੈ, ਇਹਨੇ ਟਿਕਣਾ ਨਹੀਂ ਹੁੰਦਾ। ਗੁਰਮੁਖ ਮਾਰਗ ਹੋਏ ਭ੍ਰਮਣ ਕੋ ਭ੍ਰਮ ਖੋਇਓ, ਕਿ ਜਦੋਂ ਗੁਰੂ ਦਾ ਰਸਤਾ ਮੰਨ ਲਿਆ, ਤੁਰ ਪਿਆ, ਫਿਰ ਜਿਹੜੀ ਵਾਂਡਰਿੰਗ ਹੈ, ਭ੍ਰਮਣ ਹੈ, 4 ਚਫੇਰੇ ਘੁੰਮਣਾ, ਉਹ ਖਤਮ ਹੋ ਜਾਂਦਾ। ਚਰਨ ਸ਼ਰਨ ਗੁਰ ਏਕ ਟੇਕ ਧਾਰੀ ਹੈ, ਜਦੋਂ ਤੁਸੀਂ ਗੁਰੂ ਦੇ ਚਰਨਾਂ ਦੀ ਰਿਫਿਊਜ
ਚਰਨਾਂ ਦਾ ਆਸਰਾ, ਗੁਰੂ ਦੀ ਬਾਣੀ ਦਾ ਆਸਰਾ ਲੈਂਦੇ ਹੋ, ਤੇ ਉਸ ਟੇਕ ਦੇ ਉੱਤੇ ਇੱਕ ਟੇਕ ਸੋਟੀ ਨੂੰ ਵੀ ਕਹਿੰਦੇ ਨੇ, ਹਾਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਦ ਕਰ, ਕਿ ਤੂੰ ਮੈਂ ਅੰਨ੍ਹਾ, ਮੇਰਾ ਮਨ ਅੰਨ੍ਹਾ, ਤੇ ਜਦੋਂ ਮੈਂ ਤੇਰੀ ਟੇਕ ਲੈ ਲਈ ਤੇ ਉਹ ਮੇਰਾ ਸਹਾਰਾ ਬਣ ਗਿਆ। ਫਿਰ ਇਸ ਤਬਦੀਲੀ ਕੀ ਹੁੰਦੀ ਹੈ ਜਦੋਂ ਤੁਸੀਂ ਇੱਕ ਟੇਕ ਉਸ ਗੁਰੂ ਦੇ ਉੱਤੇ ਰੱਖਦੇ ਹੋ? ਭਾਈ ਸਾਹਿਬ ਫਰਮਾਉਂਦੇ ਨੇ, ਦਰਸ ਸਮ ਦਰਸ ਧਿਆਨ ਧਾਰ, ਸ਼ਬਦ ਸੁਰਤ ਕੈ ਸੰਸਾਰੀ ਨਿਰੰਕਾਰੀ ਹੈ। ਕਿ ਜਦੋਂ ਹੀ ਤੁਸੀਂ ਉਸ ਦੇ ਨਾਲ ਇਕਮਿਕ ਹੋ ਗਏ, ਉਹਦੇ ਦਰਸ਼ਨ, ਉਸ ਦੇ ਸਾਥ ਦਾ ਆਨੰਦ ਮਾਣਿਆ, ਤੇ ਸਮ ਦਰਸ ਧਿਆਨ ਧਾਰ, ਫਿਰ ਤੁਹਾਡੇ ਧਿਆਨ ਦੇ ਵਿੱਚ ਹਰ ਕੋਈ ਇਕੁਅਲ ਹੁੰਦਾ, ਸਮ ਹੁੰਦਾ ਇਕੁਅਲ। ਤੁਸੀਂ ਹਰ ਇੱਕ ਨੂੰ ਬਰਾਬਰੀ ਦੇ ਨਾਲ ਦੇਖਦੇ ਹੋ, ਬਰਾਬਰੀ ਦੇ ਨਾਲ ਵਰਤਦੇ ਹੋ। ਔਰ ਜਦੋਂ ਸ਼ਬਦ ਜਿਹੜਾ ਹੈ ਉਹ ਤੁਹਾਡੀ ਸੁਰਤ ਦੇ ਵਿੱਚ ਪੁੜ ਗਿਆ, ਜਦ ਸੁਰਤ ਤੁਹਾਡੀ ਸ਼ਬਦ ਦੇ ਨਾਲ ਜੁੜ ਗਈ, ਸ਼ਬਦ ਸੁਰਤ ਕੈ ਸੰਸਾਰੀ ਨਿਰੰਕਾਰੀ ਹੈ। ਕਿ ਕੱਲ ਤੱਕ ਜਿਹੜੇ ਅਸੀਂ ਸੰਸਾਰੀ ਸੀ, ਵਰਲਡਲੀ ਚੀਜ਼ਾਂ 'ਚ ਫਸੇ ਹੋਏ ਸੀ, ਦੁਨੀਆ ਦਾ ਮੋਹ ਔਰ ਹੰਕਾਰ ਔਰ ਕਾਮ ਔਰ ਕ੍ਰੋਧ, ਇਹ ਸਾਰੇ ਸਾਨੂੰ ਖਵਾਰ ਕਰ ਰਹੇ ਸੀ, ਬੇਚੈਨ ਕਰ ਰਹੇ ਸੀ। ਜਿਉਂ ਹੀ ਵਾਹਿਗੁਰੂ ਦੇ ਨਾਮ ਦੀ ਟੇਕ ਮਿਲੀ, ਉਸ ਤੇ ਆਮਨਾ ਹੋਈ, ਗੁਰਮੁਖ ਨੇ ਉਸ ਜਿਹੜਾ ਮਾਰਗ ਨੂੰ ਚੁਣਿਆ, ਤੇ ਉਸ ਦੇ ਨਾਲ ਕੀ ਹੋਇਆ ਕਿ ਸੰਸਾਰੀ ਮਨ ਜਿਹੜਾ ਹੈ ਉਹ ਨਿਰੰਕਾਰੀ ਬਣ ਗਿਆ, ਨਿਰਆਕਾਰ ਵਾਹਿਗੁਰੂ ਦੇ ਨਾਲ ਉਹ ਜੁੜ ਗਿਆ। ਫਿਰ ਭਾਈ ਸਾਹਿਬ ਫਰਮਾਉਂਦੇ ਨੇ, ਸਤਿਗੁਰ ਸੇਵਾ ਕਰ ਸੁਰ ਨਰ ਸੇਵਕ ਹੈ, ਮਾਨ ਗੁਰ ਆਗਿਆ ਸਭ ਜਗ ਆਗਿਆਕਾਰੀ ਹੈ। ਹੁਣ ਹਿੰਦੂ ਥਾਟ ਦੇ ਵਿੱਚ ਦੇਵਤੇ ਬਹੁਤ ਵੱਡੇ ਬਣਾਏ ਹੋਏ ਨੇ ਜੀ, ਇਹਨਾਂ ਦੇਵਤੇ ਫੁੱਲ ਬਰਸਾਉਂਦੇ। ਉਹ ਸਾਡੇ ਵੀ ਨਵਾਂ ਸਾਲ ਜਦੋਂ ਚੜ੍ਹਦਾ ਹੈ ਕਿ ਵੀ ਉਹ ਫਿਰ ਰਾਗੀ ਵੀ ਪੜ੍ਹ ਜਾਂਦਾ, ਸਭ ਦੇਵਤੇ, ਮੈਨੂੰ ਲੱਗਦਾ ਵੀ ਪਤਾ ਨਹੀਂ ਕਿਹੜੇ ਦੇਵਤੇ ਲੱਭ ਰਹੇ ਨੇ। ਤੇ ਗੁਰੂ ਸਾਹਿਬ ਇੱਥੇ ਫਰਮਾਉਂਦੇ ਨੇ ਕਿ ਵੀ ਜਦੋਂ ਜਿਹੜਾ ਗੁਰਮੁਖ ਹੈ, ਜਿਹੜਾ ਗੁਰੂ ਦੇ ਰਸਤੇ ਦੇ ਉੱਤੇ ਤੁਰਿਆ ਹੋਇਆ ਹੈ, ਸਤਿਗੁਰ ਸੇਵਾ ਕਰ ਸੁਰ ਨਰ ਸੇਵਕ ਹੈ, ਕਿ ਉਹ ਦੇਵਤੇ ਵੀ ਉਹਦੇ ਨੌਕਰ ਬਣ ਜਾਂਦੇ ਨੇ। ਜ਼ਾਹਰ ਹੈ ਕਿ ਵੀ ਉਸ ਮਨੁੱਖ ਦਾ ਰੁਤਬਾ ਜਿਹੜਾ ਹੈ ਉਹ ਰੱਬ ਦੇ ਨਾਲ ਜਿਹੜਾ ਜੁੜਿਆ ਹੋਇਆ, ਉਹਨੂੰ ਫਿਰ ਕਿਸੇ ਦੇਵੀ ਦੇਵਿਆਂ ਦੀ ਪਰਵਾਹ ਨਹੀਂ ਹੈ ਕਿ ਕਿਹਨੇ ਕੀ ਕਹਿਣਾ। ਉਹ ਭਾਈ ਗੁਰਦਾਸ ਫਰਮਾਉਂਦੇ ਨੇ ਕਿ ਉਹ ਵੀ ਨੌਕਰ ਹੋ ਜਾਂਦੇ ਨੇ। ਮਾਨ ਗੁਰ ਆਗਿਆ ਸਭ ਜਗ ਆਗਿਆਕਾਰੀ ਹੈ, ਕਿ ਜਿਉਂ ਹੀ ਤੁਸੀਂ ਗੁਰੂ ਦੀ ਆਗਿਆ ਦੇ ਵਿੱਚ ਆਏ, ਤੁਹਾਡਾ ਮਨ ਮਰਕਜ਼ ਦੇ ਨਾਲ ਜੁੜਿਆ, ਫਿਰ ਜੋ ਤੁਹਾਨੂੰ ਆਲਾ ਦੁਆਲਾ ਲੱਗ ਰਿਹਾ, ਤੁਸੀਂ ਹੁਕਮ ਨੂੰ ਸਮਝ ਲਿਆ, ਫਿਰ ਤੁਹਾਨੂੰ ਲੱਗ ਰਿਹਾ ਕਿ ਭਾਈ ਇਹ ਜੋ ਸਹਿਜੇ ਜਾਗੇ ਸਹਿਜੇ ਸੋਏ, ਕਰਨੇ ਹਾਰ ਕਰੇ ਸੋ ਹੋਏ, ਕਿ ਸਹਿਜ ਦੇ ਵਿੱਚ ਹੀ ਤੁਸੀਂ ਜਿਉਂਦੇ ਹੋ, ਸਹਿਜ ਦੇ ਵਿੱਚ ਹੀ ਤੁਸੀਂ ਸੌਂਦੇ ਹੋ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ, ਇੱਕੋ ਹੀ ਕੰਮ ਤੁਹਾਨੂੰ ਜਿਹੜਾ ਉੱਠਦੇ ਆ ਬੈਠਦੇ। ਅਖੀਰ 'ਚ ਭਾਈ ਸਾਹਿਬ ਫਰਮਾਉਂਦੇ ਨੇ, ਪੂਜਾ ਪ੍ਰਾਨ ਪ੍ਰਾਨ ਪਤ ਸਰਬ ਨਿਧਾਨ ਦਾਨ, ਪਾਰਸ ਪਰਸ ਗਤ ਪਰ ਉਪਕਾਰੀ ਹੈ। ਕਿ ਜਦੋਂ ਤੁਸੀਂ ਉਸ ਵਾਹਿਗੁਰੂ ਦੇ ਨਾਲ ਜੁੜੇ, ਉਸ ਦੀ ਤੁਸੀਂ ਇਬਾਦਤ ਚਾਹੇ, ਉਹ ਵਾਹਿਗੁਰੂ ਹੈ ਪ੍ਰਾਣ ਪ੍ਰਾਣਪਤ, ਉਹ ਤੁਹਾਡੇ ਪ੍ਰਾਣਾਂ ਦਾ ਪਤੀ ਹੈ। ਤੁਹਾਡੀ ਜਾਨ, ਤੁਹਾਡਾ ਸਭ ਕੁਝ ਹੀ ਉਸ ਦੇ ਨਾਲ ਜੁੜਿਆ ਹੁੰਦਾ ਹੈ। ਸਰਬ ਨਿਧਾਨ ਦਾਨ, ਔਰ ਜਿੰਨੇ ਦੁਨੀਆ ਦੇ ਖਜ਼ਾਨੇ ਨੇ ਉਹ ਉਸ ਵਾਹਿਗੁਰੂ ਦੀ ਬਦੌਲਤ ਨੇ, ਵਾਹਿਗੁਰੂ ਦੇ ਦਿੱਤੇ ਹੋਏ ਨੇ। ਔਰ ਉਹ ਤੁਹਾਨੂੰ ਵਾਹਿਗੁਰੂ ਦੇ ਨਾਲ ਜੁੜਨਾ, ਤੁਸੀਂ ਫਿਰ ਪਾਰਸ ਬਣ ਜਾਂਦੇ ਹੋ। ਇਹ ਇੱਕ ਮੈਟਾਫਰ ਹੈ ਕਿ ਇੱਕ ਐਸੀ ਪਾਰਸ, ਇੱਕ ਐਸੀ ਚੀਜ਼ ਹੈ ਕਿ ਜਿਹਦੇ ਨਾਲ ਜੇ ਕੋਈ ਵੀ ਧਾਤੂ ਲੱਗ ਜਾਏ ਤੇ ਉਹ ਸੋਨਾ ਬਣ ਜਾਂਦੀ ਹੈ। ਸੋ ਮਤਲਬ ਇਹ ਹੈ ਕਿ ਜਿਹੜਾ ਪੁੱਗਿਆ ਹੋਇਆ ਮਨੁੱਖ ਹੈ, ਫਿਰ ਜਿਹੜਾ ਉਹਦੀ ਸੰਗਤ ਦੇ ਵਿੱਚ ਆਏਗਾ, ਉਹ ਵੀ ਪੁੱਗਿਆ ਹੋਇਆ ਹੋਣ ਵੱਲ ਤੁਰ ਪਏਗਾ। ਪਾਰਸ ਪਰਸ ਗਤ ਪਰ ਉਪਕਾਰੀ ਹੈ। ਔਰ ਕਿਉਂਕਿ ਤੁਹਾਡੇ ਜੀਵਨ ਦੇ ਅੰਦਰ ਜਿਹੜਾ ਵਾਹਿਗੁਰੂ ਨਾਲ ਜੁੜਿਆ ਹੋਇਆ, ਉਹ ਫਿਰ ਪਰਉਪਕਾਰ ਕਰਦਾ ਹੈ, ਦੂਸਰਿਆਂ ਦੇ ਕੰਮ ਆਉਂਦਾ ਹੈ, ਦੂਸਰਿਆਂ ਦਾ ਭਲਾ ਕਰਦਾ ਹੈ। ਤੇ ਉਹਨਾਂ ਵੱਲ ਦੇਖ ਦੇਖ ਕੇ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਕਿੰਨੇ ਉਹਨਾਂ ਉਹ ਛਡਾ ਲੈਂਦਾ, ਤੇ ਫਿਰ ਉਹ ਛੁੱਟੇ ਹੋਏ ਅੱਗੋਂ ਵਾਹਿਗੁਰੂ ਦੇ ਨਾਲ ਜੁੜ ਕੇ ਕਿੰਨਿਆਂ ਹੋਰਾਂ ਦਾ ਕਲਿਆਣ ਕਰਦੇ ਨੇ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕਰਨ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sosltv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਆਪ ਸੁਣਾ ਗਿਆ ਦੋ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।